ਵੀਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲਾ YouTube ਮੈਸੇਜ ਪੰਜਾਬ ਸਿੰਘ ਦੀ ਆਈਡੀ ਤੋਂ ਸਾਡੀ ਨੇਪਾਲ ਦੇ ਭੂਚਾਲ ਬਾਰੇ ਵੀਡੀਓ ਤੇ ਆਇਆ ਹੈ। ਇਹ ਲਿਖਦੇ ਹਨ ਡਾਕਟਰ ਸਾਹਿਬ ਤੇ ਪੈਨਿਲਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਨੇਪਾਲ ਦਾ ਦੁਖਾਂਤ ਬਹੁਤ ਦਰਦਨਾਕ ਹੈ। ਸਾਡੀਆਂ ਸਿੱਖ ਜਥੇਬੰਦੀਆਂ ਬਹੁਤ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ। ਡਾਕਟਰ ਸਾਹਿਬ ਇੱਕ ਗੱਲ ਹੋਰ, ਜੇਕਰ ਸਾਡੇ ਸਿੱਖ ਵੀਰ ਸੇਵਾ ਦੇ ਨਾਲ-ਨਾਲ ਡਾਟਾ ਵੀ ਇਕੱਠਾ ਕਰਨ ਜਿੰਨਾ ਵੀ ਹੋ ਸਕਦਾ ਹੈ ਜਿਸ ਨਾਲ ਸਿੱਖ ਇਤਿਹਾਸ ਵਿੱਚ ਵਾਧਾ ਹੋਵੇ, ਮੇਰੇ ਹਿਸਾਬ ਨਾਲ ਇਸ ਤਰ੍ਹਾਂ ਕਰਨਾ ਸੋਨੇ ਤੇ ਸੁਹਾਗੇ ਵਾਲਾ ਕੰਮ ਹੋਵੇਗਾ। ਜੀ ਡਾਕਟਰ ਸਾਹਿਬ। ਵੀਰ ਪੰਜਾਬ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਕਮੈਂਟ ਵੀ ਕੀਤਾ ਹੈ ਔਰ ਜਿਹੜੀਆਂ ਜਥੇਬੰਦੀਆਂ ਉੱਥੇ ਸੇਵਾ ਦੇ ਵਿੱਚ ਲੱਗੀਆਂ ਹੋਈਆਂ ਨੇ ਉਹਨਾਂ ਦੀ ਸ਼ਲਾਘਾ ਕੀਤੀ ਜੀ। ਇਹਨਾਂ ਨੇ ਕਲੀਅਰ ਨਹੀਂ ਕੀਤਾ ਵੀ ਕਿਸ ਕਿਸਮ ਦਾ ਡਾਟਾ ਕਲੈਕਟ ਕਰਨ ਦੀ ਗੱਲ ਉਹਨਾਂ ਨੇ ਕੀਤੀ, ਕਿਉਂਕਿ ਜ਼ਾਹਰ ਹੈ ਉੱਥੇ ਹਾਲਤ ਤੇ ਬਹੁਤ ਮਾੜੀ ਹੈ। ਔਰ ਅੱਜ ਹੀ ਮੈਂ ਦੇਖ ਰਿਹਾ ਸੀ ਵੀ ਕੁਝ ਫ੍ਰੈਂਚ ਟੀਮਸ ਜਿਹੜੀਆਂ ਨੇ ਲੋਕ ਉੱਥੇ ਲੈਂਡ ਕਰ ਰਹੇ ਨੇ, ਸਾਰਾ ਜਿਹੜਾ ਫੋਕਸ ਕਾਠਮੰਡੂ ਵੈਲੀ ਤੇ ਹੀ ਹੈ ਤੇ ਜਿਹੜੇ ਦੂਰ ਦੁਰਾਡੇ ਇਲਾਕੇ ਨੇ ਉਹਨਾਂ ਤੱਕ ਕੋਈ ਪਹੁੰਚ ਨਹੀਂ ਹੈ ਜੀ। ਔਰ ਪਹਿਲਾਂ ਬੇਸ਼ੱਕ ਮੌਤਾਂ ਦੀ ਗਿਣਤੀ 10,000 ਦੇ ਲਗਭਗ ਸੀ, ਹੁਣ ਇਹ ਆ ਰਿਹਾ ਵੀ ਉਹਨਾਂ ਐਸੇ ਇਲਾਕੇ ਨੇ ਜਿੱਥੇ ਪਹੁੰਚ ਹੀ ਨਹੀਂ ਹੋਈ ਔਰ 15,000 ਤੋਂ ਵੀ ਫਿਗਰ ਜ਼ਿਆਦਾ ਹੋ ਸਕਦੀ ਹੈ ਜੀ। ਜ਼ਖਮੀ ਇਸ ਤੋਂ ਵੀ 4-5 ਗੁਣਾ ਨੇ ਤੇ ਜਿਹੜੇ ਬੇਘਰੇ ਨੇ ਉਹ ਲੱਖਾਂ ਦੇ ਵਿੱਚ ਨੇ, ਮਿਲੀਅਨਸ ਦੇ ਵਿੱਚ ਨੇ। ਇਵੇਂ ਹੀ ਹੈ ਜਿਵੇਂ ਅਸੀਂ ਕਿਹਾ ਸੀ ਵੀ ਸਾਰਾ ਨੇਪਾਲ ਦੇਸ਼ ਹੀ ਜਿਹੜਾ ਬੇਘਰ ਹੋ ਗਿਆ ਜੀ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਯੂਨਾਈਟਿਡ ਸਿੱਖ ਜਥੇਬੰਦੀ ਨੇ, ਖਾਲਸਾ ਏਡ ਨੇ, ਇਹਨਾਂ ਨੇ ਉੱਥੇ ਸ਼ਲਾਘਾਯੋਗ ਜਿਹੜਾ ਕੰਮ ਸ਼ੁਰੂ ਕੀਤਾ ਹੈ। ਔਰ ਖਾਸ ਤੌਰ ਤੇ ਜਿਵੇਂ ਯੂਨਾਈਟਿਡ ਸਿੱਖਸ ਨੇ ਈਵਨ ਡਾਕਟਰਸ ਔਰ ਮੈਡੀਕਲ ਟੀਮਸ ਇਹਨਾਂ ਦੀਆਂ ਉੱਥੇ ਪਹੁੰਚੀਆਂ ਨੇ ਆਲਰੇਡੀ ਗਰਾਊਂਡ ਦੇ ਉੱਤੇ ਉਹਨਾਂ ਨੇ ਆਪਣੇ ਕੈਂਪ ਸਥਾਪਿਤ ਕਰ ਲਏ ਨੇ। ਸੋ ਅਸੀਂ ਚਾਹਾਂਗੇ ਕਿ ਵੀਰ ਪੰਜਾਬ ਸਿੰਘ ਸਾਨੂੰ ਜ਼ਰੂਰ ਦੱਸਣ ਕਿ ਕਿਸ ਕਿਸਮ ਦਾ ਡਾਟਾ ਦੀ ਉਹ ਗੱਲ ਕਰਦੇ ਨੇ, ਕਿਉਂਕਿ ਸਿੱਖ ਧਰਮ ਨਾਲ ਸੰਬੰਧਿਤ ਤਾਂ ਉੱਥੇ ਆਲਰੇਡੀ ਜਿਹੜੀਆਂ ਇਤਿਹਾਸਕ 2 ਥਾਵਾਂ ਨੇ ਜੀ। ਕੋਈ ਹੋਰ ਉੱਥੇ ਕਿਸ ਕਿਸਮ ਦਾ ਜਿਹੜਾ ਹੈ ਇਸ ਵੇਲੇ ਅਦਰ ਦੈਨ ਕਿ ਜਿਹੜੇ ਲੋਕ ਸਫਰਰ ਨੇ, ਵਿਕਟਮ ਨੇ ਔਰ ਪੈਸੇ ਵੀ ਬੇਸ਼ੱਕ ਟਾਰਗੇਟਡ ਸੀ ਕਿ ਜੀ 500 ਮਿਲੀਅਨ ਰੇਜ਼ ਕਰਨਾ ਹੈ, ਪਰ ਮੈਂ ਦੇਖ ਰਿਹਾ ਸੀ ਕਿ ਵੀ ਅਜੇ ਤੱਕ 1.5% ਵੀ ਪੈਸਾ ਨਹੀਂ ਆਇਆ। ਇਹ ਵੱਡੀਆਂ ਤਾਕਤਾਂ ਜਿਹੜੀਆਂ ਨੇ ਜੰਗ ਦੇ ਔਰ ਦੂਸਰਿਆਂ ਦੇ ਉੱਤੇ ਕਿੰਨੇ ਬਿਲੀਅਨਸ ਫੰਡ ਕਰਦੀਆਂ ਨੇ ਜੀ। ਔਰ ਇਸ ਵੇਲੇ ਜਿਹੜਾ ਬੇਸ਼ੱਕ ਚੀਨ ਔਰ ਭਾਰਤ ਦੀ ਤਾਂ ਉੱਥੇ ਦੌੜ ਲੱਗੀ ਹੋਈ ਹੈ ਕਿ ਕਿੰਨੇ ਜ਼ਿਆਦਾ ਮਦਦ ਕਰਨੀ ਹੈ, ਲੇਕਿਨ ਇਹ ਇੱਕ ਪੋਲੀਟੀਕਲ ਏਜੰਡਾ ਹੀ ਹੈ ਕਿ ਚੀਨ ਵੀ ਡੋਮੀਨੇਟ ਕਰਦਾ ਹੈ ਨੇਪਾਲ ਦੇ ਵਿੱਚ, ਭਾਰਤ ਵੀ ਕਰਨਾ ਚਾਹੁੰਦਾ ਹੈ। ਆਲਰੇਡੀ ਜਿਹੜੀ ਸਰਕਾਰ ਹੈ ਉਹ ਭਾਰਤ ਪੱਖੀ ਹੈ, ਪਹਿਲਾਂ ਜਿਹੜੀ ਹੈ ਉਹ ਚੀਨ ਪੱਖੀ ਸੀ। ਨੇਪਾਲ ਨੇ ਚੀਨ ਤੋਂ ਹੈਲੀਕਾਪਟਰ ਵੀ ਹੋਰ ਮੰਗੇ ਨੇ, ਸੋ ਪਾਕਿਸਤਾਨ ਵੀ ਕਰ ਰਿਹਾ, ਪਰ ਭਾਰਤ ਔਰ ਚੀਨ ਲੱਗੇ ਹੋਏ ਨੇ। ਤੇ ਕਿੰਨਾ ਕਿ ਜ਼ੁਬਾਨੀ ਕਲਾਮੀ ਹੈ, ਕਿੰਨਾ ਕੁ ਉਹਦਾ ਗਰਾਊਂਡ ਹੈ। ਜੇ ਲਗਭਗ 1 ਹਫ਼ਤੇ ਬਾਅਦ, ਹੁਣ ਇਹ ਸੈਚਰਡੇ ਅਰਥਕੁਏਕ ਆਇਆ ਸੀ, ਦੁਬਾਰਾ ਸੈਚਰਡੇ ਆਉਣ ਵਾਲਾ ਜੀ ਜੀ, 1 ਹਫ਼ਤੇ ਬਾਅਦ ਅੱਜ ਦੀ 21ਵੀਂ ਸਦੀ 'ਚ ਜੇ ਉੱਥੇ ਦੂਰ ਦਰਾਜ ਇਲਾਕਿਆਂ ਤੱਕ ਪਹੁੰਚ ਨਹੀਂ ਹੋਈ ਤੇ ਮੇਰਾ ਖਿਆਲ ਹੈ ਕਿ ਵੀ ਈਵਨ ਇਹ ਜਿਹੜੀਆਂ ਇੰਟਰਨੈਸ਼ਨਲ ਏਜੰਸੀਜ਼ ਨੇ ਇਹਨਾਂ ਨੂੰ ਵੀ ਉੱਥੇ ਕੋਈ ਨੇਪਾਲ ਸਰਕਾਰ ਜਿਹੜੀ ਹੈ ਕੋਈ ਪ੍ਰੋਪਰ ਡਾਇਰੈਕਸ਼ਨ ਨਹੀਂ, ਆਪਣੇ ਆਪ ਤਾਂ ਨਹੀਂ ਕਿਸੇ ਨੇ ਚਲੇ ਜਾਣਾ ਤੇ ਜੇ ਉੱਥੇ ਹੁਣ ਰਿਲੀਫ ਗਈਆਂ, ਰਿਲੀਫ ਟੀਮਸ ਵੀ ਉੱਥੋਂ ਵਾਪਸ ਮੁੜ ਰਹੀਆਂ ਨੇ ਕਿ ਉਹਨਾਂ ਨੂੰ ਪਤਾ ਨਹੀਂ ਹੈ ਵੀ ਕੀ ਕਰੀਏ। ਇੱਕ ਥਾਂ ਤੇ ਜਿੱਥੇ ਆਲਰੇਡੀ ਹੈਗਾ ਉੱਥੇ ਤੁਸੀਂ ਹੋਰ ਡੰਪ ਕਰ ਰਹੇ ਹੋ। ਸੋ ਸਾਨੂੰ ਇਹ ਲੱਗਦਾ ਹੈ ਕਿ ਵੀ ਉੱਥੇ ਕਾਫੀ ਕੁਝ ਡਿਸਆਰਗੇਨਾਈਜ਼ਡ ਹੈ, ਪਰ ਮੈਨੂੰ ਉਹਨਾਂ ਦੀ ਡਾਟਾ ਵਾਲੀ ਗੱਲ ਸਮਝ ਨਹੀਂ ਆਈ। ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲਾ YouTube ਕਮੈਂਟ ਆਇਆ ਹੈ ਹਰਜਿੰਦਰ ਸਿੰਘ ਜੀ ਦਾ, ਖਾਲਿਸਤਾਨ ਐਲਾਨਨਾਮਾ ਦਿਵਸ ਦੀ 29ਵੀਂ ਵਰ੍ਹੇਗੰਢ ਦੀ ਵੀਡੀਓ ਤੇ। ਇਹ ਲਿਖਦੇ ਹਨ ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਮੈਨੂੰ ਕਿਸੇ ਨੇ ਇੰਡੀਆ ਵਿੱਚ ਪੁੱਛਿਆ ਕਿ ਖਾਲਿਸਤਾਨ ਦੀ ਕੋਈ ਜ਼ਰੂਰਤ ਨਹੀਂ ਜੇ SGP ਸੁਧਰ ਜਾਵੇ, SGPC ਸੁਧਰ ਜਾਵੇ। ਮੈਂ ਉਸ ਨੂੰ ਕਿਹਾ ਕਿ ਹਿੰਦੂਆਂ ਨੇ ਤਾਂ ਮੁਗਲਾਂ ਜਾਂ ਬ੍ਰਿਟਿਸ਼ ਦੀ ਗੁਲਾਮੀ ਕਬੂਲੀ ਸੀ ਤੇ ਫਿਰ ਇੰਡੀਆ ਨੂੰ ਆਜ਼ਾਦ ਕਰਾਉਣ ਦੀ ਕੀ ਜ਼ਰੂਰਤ ਸੀ। ਫਿਰ ਉਸ ਨੂੰ ਕੋਈ ਜਵਾਬ ਨਹੀਂ ਆਇਆ। ਸੋ ਸਾਨੂੰ ਸਾਡੇ ਕੌਮੀ ਘਰ ਦੀ ਲੋੜ ਹੈ। ਖਾਲਿਸਤਾਨ ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ। ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਹਰਜਿੰਦਰ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਔਰ ਸਾਨੂੰ ਖੁਸ਼ੀ ਹੈ ਵੀ ਘੱਟੋ ਘੱਟ ਸਾਡਾ ਪ੍ਰੋਗਰਾਮ ਇੱਕ ਫੂਡ ਫॉर ਥਾਟ ਹੈ ਜੀ, ਵਿਚਾਰਾਂ ਦੇ ਲਈ ਭੋਜਨ ਹੈ। ਔਰ ਬਹੁਤ ਸਾਰੇ ਨੁਕਤੇ ਜਿਹੜੇ ਕਿ ਗੱਲਬਾਤ ਰਾਹੀਂ ਜਾਂ ਅਸੀਂ ਵੀ ਸਰੋਤਿਆਂ ਔਰ ਵਿਊਅਰਸ ਤੋਂ ਸਿੱਖਦੇ ਹਾਂ, ਉਹ ਬਹੁਤ ਸਾਰਾ ਮਟੀਰੀਅਲ ਜਾਂ ਮਸਾਲਾ ਦਿੰਦੇ ਨੇ ਉਹਨਾਂ ਨੂੰ ਵੀ, ਜਿਹੜੇ ਕਿ ਜਦੋਂ ਅੱਗੋਂ ਆਰਗੂ ਕਰਦੇ ਨੇ ਜਾਂ ਅੱਗੋਂ ਵਿਚਾਰ ਵਟਾਂਦਰਾ ਕਰਦੇ ਨੇ ਤੇ ਉਹ ਉਸ ਆਰਗੂਮੈਂਟ ਨੂੰ ਯੂਜ਼ ਕਰਦੇ। ਹੁਣ SGPC ਤਾਂ ਉਸ ਦੀ ਤਾਂ ਜਦੋਂ ਚੋਣਾਂ ਹੁੰਦੀਆਂ ਨੇ
ਉਹਦਾ ਪਹਿਲਾ ਸੈਸ਼ਨ ਹੀ ਜਿਹੜਾ ਉਹ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਉਹਨੂੰ ਪ੍ਰੀਜ਼ਾਈਡ ਕਰਦਾ ਜੀ। ਉਹ ਆਲਰੇਡੀ ਇੰਡੀਅਨ ਲਾਅ ਦੇ ਥੱਲੇ ਬਣੀ ਹੋਈ ਬਾਡੀ ਹੈ ਜਿਹਦੀਆਂ ਚੋਣਾਂ ਕਦੋਂ ਕਰਵਾਉਣੀਆਂ ਇਹ ਵੀ ਫੈਸਲਾ ਸਰਕਾਰ ਕਰਦੀ ਹੈ। ਹੁਣ ਤਾਂ ਨਰਿੰਦਰ ਮੋਦੀ ਖੁਦ ਹੀ ਜਿਹੜਾ ਉਹ ਉਹਨਾਂ ਦੇ ਚੋਣ ਕਮਿਸ਼ਨਰ ਦੇ ਰੋਲ ਨੂੰ ਵੀ ਜਿਹੜਾ ਆਪਣੇ ਹੱਥ 'ਚ ਉਹਨਾਂ ਨੇ ਲੈ ਲਿਆ। ਔਰ ਐਸਜੀਪੀਸੀ 'ਚ ਸੁਧਾਰ ਉਹਨਾਂ ਨੇ ਕਿਹੜਾ ਸੁਧਾਰ ਹੋਣ ਦੇਣਾ, ਕਿਉਂਕਿ ਉਹਦੀਆਂ ਤਾਂ ਚੋਣਾਂ 17 ਸਾਲ ਨਹੀਂ ਹੁੰਦੀਆਂ ਜਦੋਂ ਸੁਧਾਰ ਹੋਣ ਦਾ ਚਾਂਸ ਹੁੰਦਾ, ਕਿਉਂਕਿ 1979 'ਚ ਵੋਟਾਂ ਪਈਆਂ ਔਰ ਫਿਰ 1996 'ਚ ਪਈਆਂ। ਸੋ ਵਿਚਾਲੇ 17 ਸਾਲ, ਕਿਉਂਕਿ 1980 ਤੋਂ ਪੂਰੀ ਜਾਗ੍ਰਿਤੀ ਸੀ, 84 ਤੋਂ ਬਾਅਦ ਪੂਰਾ ਜੁਝਾਰੂਆਂ ਦਾ ਬੋਲਬਾਲਾ ਸੀ। ਸੋ ਸਰਕਾਰ ਸਮਝਦੀ ਸੀ ਕਿ ਵੀ ਜੇ ਐਸਜੀਪੀਸੀ ਦੀਆਂ ਚੋਣਾਂ ਹੋਈਆਂ ਤੇ ਫਿਰ ਜਿਹੜੀ ਪੰਥਕ ਧਿਰਾਂ ਨੇ, ਪੰਥ ਨੂੰ ਪਿਆਰ ਕਰਨ ਵਾਲੀਆਂ ਔਰ ਸੁਧਾਰ ਪਸੰਦ, ਉਹਨਾਂ ਦੇ ਕੋਲ ਸੇਵਾ ਸੰਭਾਲ ਆਏਗੀ। ਸੋ ਇਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਬੇਸਿਕ ਸਿੰਪਟਮ ਗੁਲਾਮੀ ਹੈ। ਐਸਜੀਪੀਸੀ ਤਾਂ ਅੱਗੋਂ ਜਿਹੜੀ ਹੈ ਉਹਨਾਂ ਦੀ ਸੰਸਥਾ ਹੈ ਜਿਹਦੇ ਰਾਹੀਂ ਉਹਨਾਂ ਨੇ ਗੁਲਾਮੀ ਪਰਪੈਚੁਏਟ ਕੀਤੀ ਹੈ ਸਿੱਖਾਂ ਦੇ ਉੱਤੇ, ਔਰ ਆਪਣੇ ਜਿਹੜੇ ਨੇ ਇਹ ਦਲਾਲ ਜਿਹੜੇ ਨੇ ਇਹਨਾਂ ਦੇ ਹੱਥ ਪਾਵਰ ਦਿੱਤੀ ਹੋਈ ਹੈ। ਜੀ ਵੀਰ ਹਰਜਿੰਦਰ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਰਾਓ ਸਾਹਿਬ, ਇਸ ਨਾਲ ਨੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।